जी दोस्तों सलाम सत श्री अकाल। ते इस वेले मैं खड़ा हाँ वाघा बार्डर ते बड़ी मुद्दत बाद आना होया क्योंकि दोनों मुल्कों की पाकिस्तान और इंडिया की जंग करके ते वाघा बार्डर क्लोज हो गया सी। उस तो बाद इस साइड ते आना नहीं होया। सो अज कई महीनों बाद इत्थे आना होया ते आन का कारण यही है कि अज साढ़े चढ़ते पंजाब तो पंजाबी सिख कम्यूनिटी वो कोई 2100 सिख यात्री वो पाकिस्तान आ रहे हैं। सो साड़ी हमेशा ख्वाहिश रही है कि वाघा बार्डर हमेशा खुले रहन, लोग आन, लोगों के आन दे नाल प्यार वधदा है, सांझ वधदी है। और ये जितने इत्थे गुरु घर हैं उन्होंने इन्होंने लोगों दी अरदासां होंदियां हैं, खास ख्वाहिशां भी होंदियां हैं। सो साड़ी भी यही ख्वाहिश रही है कि किसी भी शख्स नूं इस तरीके दे नाल ओहदी किसी मजहबी थां ते आवन तो वो ना रोकया जाए। तो इस वेले लोग आ रहे हैं, खुशी हो रही है। गुरपुरब दीयां तकरीबात कल तो स्टार्ट हो जाणगियां। अगले कोई 8 दिन गहमा गहमी रहेगी सारे गुरु घरां दे अंदर और लाहौर शहर दे नाल नाल बाकी होर थावां ते जुड़े रहना साडे नाल। कुछ असीं तुहानूं लोगां दे नाल मिलवावांगे भी। इस तो बाद वाघा बार्डर की बंदिश तो बाद दोबारा तो खुल के लोग आ रहे हैं और दिल भी इंज जिवें कोई खुल रहे हैं। सो सब नूं असीं जी आइआं नूं कहण लई अज इत्थे वाघा बार्डर असीं अपने नाम है ਤੁਹਾਡਾ? ਬਖਸ਼ੀਸ਼ ਸਿੰਘ ਜਾਮਣੀ। बख्शीश सिंह। अच्छा 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 साडा है जी, बिल्कुल है साडा कंटेक्ट। ਪਿਛਲੀ ਵਾਰੀ ਬਾਬਾ ਬੈਠੇ जी 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 ਹਾਂਜੀ ਹਾਂਜੀ ਉਹਨਾਂ ਆਪਣੇ ਕਹਿੰਦਾ ਖਾਰਾ हाँ 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 ਖਾਰਾ ਲੜਕਾ जी जी बिल्कुल हाँ हाँ ਇਕੱਠੇ ਆਏ ਸੀ जी बिल्कुल मैंने याद आ ਹਾਂਜੀ, गया। ਹਾਂਜੀ, ਹਾਂ, ਅਸੀਂ ਉੱਥੇ ਬੈਠੇ ਰਹੇ ਸੀ, ਪੰਜਾ ਸਾਹਿਬ ਵੀ ਬੈਠੇ ਰਹੇ ਸੀ, ਪੰਜਾ ਸਾਹਿਬ ਮੈਂ ਬੈਠੇ ਕਿਹਾ ਭਰਾ ਮੇਰਾ ਰਹੇ। ਈਮਾਨ ਦੀ ਗੱਲ ਕਰਦੇ ਈਮਾਨ, ਹਾਂਜੀ, ਈਮਾਨ ਦੇ ਉਹ ਨਾਲ ਸਾਡਾ ਆਇਆ ਸੀ। ਰਿਸ਼ਤੇਦਾਰ ਹੈ ਨਾ ਹਾਂ, ਹਾਂ। ਇਕੱਠੇ ਆਏ ਪਿਛਲੀ ਵਾਰੀ ਜੀ 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 ਯਾਰ ਕੀ ਮਸਾਂ ਹਰਪਾਲ ਸਿੰਘ ਖਾਰਾ ਬੇਟੇ ਉਹਨਾਂ ਦੇ ਬੇਟੇ ਇਹ ਨਾਸਰ ਢਿੱਲੋਂ ਜੀ ਅੱਛਾ ਅੱਛਾ ਤੇ ਬਹੁਤ ਬਹੁਤ ਉਹਨਾਂ ਇਹ ਦਾ ਅੰਜਮ ਗਿੱਲ। ਮੈਂ ਵੀ ਨਾਲ ਹੀ ਬੈਠਾ ਹਾਂ ਰਿਹਾ ਹਾਂ ਮੈਨੂੰ ਅੱਛਾ ਹਾਂ ਅੱਛਾ ਹਾਂ ਹਾਂ ਠੀਕ ਜੀ ਆਇਆਂ ਨੂੰ ਜੀ, ਬੜੀ ਖੁਸ਼ੀ ਹੋਈ। ਬੜੀ ਹਾਂ ਅੱਲਾਹ ਤੇ ਤਾਲਾ ਮਿਲਦੇ ਰਵਾਂਗੇ ਤੁਹਾਨੂੰ ਲੱਭਦੇ ਰਵਾਂਗੇ। ਹਾਂ ਹਾਂਜੀ ਹਾਂਜੀ ਲੱਭ ਲਵਾਂਗੇ। ਠੀਕ ਹੈ ਜੀ ਮੁੰਡੇ ਆਏ ਸੀ ਜਾਮਣ ਤੋਂ ਵੀ ਹਾਂ ਹਾਂ ਉਹ ਬਾਹਰ ਬੈਠੇ ਆ ਨਿੱਕੀ ਜਾਂਦੇ ਅੱਛਾ, ਵਿਚਾਰੇ ਸਵੇਰ ਦੇ ਬੈਠੇ ਆ ਗਏ ਅੱਛਾ ਅੱਛਾ ਤੁਸੀਂ ਆਪੜੋ ਆਪੜੋ ਪਿੰਡ ਜਾਣਾ ਹਾਂ ਪਿੰਡ ਜਾਣਾ ਸੰਭਾਲੀ ਬੈਠੇ ਅਜੇ ਬੱਚੀਆਂ ਅੱਛਾ ਇਹ ਸੰਭਾਲਣ ਦੀ ਬੜੀ ਗੱਲ ਆ ਜੀ। ਜਿਹੜਾ ਹੁਣ ਜਿਵੇਂ ਸਾਡੇ ਘਰ ਦੇ ਜੋ 7 ਘਰ ਬੈਠੇ ਆ ਜੀ ਇਹ ਹੌਲੀ ਹੌਲੀ ਮਤਲਬ ਨਿਖਰ ਤੁਸੀਂ ਗਏ ਸੀ ਨਾ ਆਪਣੇ ਪਿੰਡ ਵੀ ਗਏ ਸੀ ਪਹਿਲੇ? ਹਾਂ 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 ਮਾਰ ਕਿਰਪਾ ਕਰੇਗਾ ਹਾਂ ਤੇ ਉਹ ਮੁਲਾਜ਼ਮ ਮੇਰਾ ਇੱਥੇ ਮਨਿਆ ਮਿੱਤਰ ਜਰਾ ਉਹ ਮੇਰੇ ਪੁੱਛਿਆ ਜੀ 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 ਪਰ ਮੈਂ ਨਾਮ ਭੁੱਲ ਗਿਆ ਤੇ ਜਾਣਾ ਹੈ ਹੁਣ, ਜਾਣਾ ਹੈ ਇਸ ਵਾਰੀ ਪਿੰਡ ਜਾਣਾ? ਜਾਵਾਂਗੇ ਯਾਰ ਹਾਂ ਹਾਂ ਜ਼ਰੂਰ, ਜਦੋਂ ਬੰਦਾ ਬਹਾਨਾ ਬਣਦਾ ਹੈ ਆਉਣ ਦਾ। ਉਹ ਨਹੀਂ ਉਹ ਨਾਲੇ ਲੈ ਕੇ ਜਾਂਦੇ ਮੈਨੂੰ ਜੀ 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 ਉਹ ਆਪਣਾ ਦੇਖਨੇ ਠੋਲਦੀ ਪਤਾ ਨਹੀਂ ਕਿੰਨੇ ਲੋਕ ਉਡੀਕ ਰਹੇ ਹੁੰਦੇ ਨੇ ਬਹੁਤ ਤੁਹਾਨੂੰ। ਜ਼ਿਆਦਾ ਯਾਰ ਬਹੁਤ ਜ਼ਿਆਦਾ ਤੇ ਸਾਡੀ ਤੇ ਖਾਸ ਜਦੋਂ ਬਾਰਡਰ ਬੰਦ ਹੁੰਦੇ ਨੇ ਤੇ ਇੱਥੇ ਬੱਚਾ ਪਰੇਸ਼ਾਨ ਬੜਾ ਹੁੰਦਾ। ਦੁੱਖ ਹੁੰਦਾ ਸਾਨੂੰ ਦਾ ਬੜਾ ਦੁੱਖ ਹੁੰਦਾ ਜੀ, ਅਸੀਂ ਬੜਾ ਪਰਮਾਤਮਾ ਅੱਗੇ ਦੁਆ ਕਰਦੇ ਬਾਦਸ਼ਾਹ ਕਿਰਪਾ ਕਰ ਸਾਡਾ ਜਿਹੜਾ ਵਿਛੜਿਆ ਮਸਲਾ ਵਾ ਦੂਰ ਦੂਰ ਰੱਬ ਦੁਆਵਾਂ ਸਾਡੇ ਸਾਰਿਆਂ ਦੀ ਕਬੂਲ ਕਰੇ ਜੀ। ਖਤਮ ਕਰ ਦੇ ਹਾਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਬਾਜਾਵਾ ਜੀ 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 ਬਸ ਇਹ ਤੁਹਾਡੇ ਲੋਕਾਂ ਦਾ ਕਰਕੇ ਹੀ ਹੈ। ਹਿੰਮਤ ਨਹੀਂ ਹਾਰਨੀ, ਆਂਦੇ ਰਹਿਣਾ ਹੈ ਤੇ ਮੇਰਾ ਲਾਉਂਦੇ ਨਹੀਂ ਸੀ ਬੜੀ ਹਾਂਜੀ ਹੱਕ ਸੱਚ ਦੀ ਗੱਲ ਤੇ ਅਮਨ ਦਾ ਮੈਸੇਜ ਉਹ ਦਿੰਦੇ ਰਹਿਣਾ। ਇਸ ਖਿੱਤੇ ਦੇ ਅੰਦਰ ਇਹੀ ਗੱਲ ਹੋਣੀ ਚਾਹੀਦੀ ਹੈ ਜੋ ਅਸੀਂ ਕਰਦੇ ਰਹੇ ਤੇ ਹੁਣ ਵੀ ਸਾਨੂੰ ਕਰਦੇ ਸਾਡੇ ਰਹੇ। ਨਾਤੇ ਜਿਹੜਾ ਨਾ ਸਾਡੀ ਕੌਮ ਜੀ, ਆ ਨਾਨਕ ਨਾਮ ਚੜ੍ਹਦੀ ਗਾ ਜੀ, ਤੇਰੇ ਪਾਣੀ ਜੀ। ਸਰਬੱਤ ਦਾ ਭਲਾ ਮੰਗਣ ਵਾਲੀ ਸਾਰਿਆਂ ਦਾ ਭਲਾ, ਸਾਰਿਆਂ ਦਾ ਕਿਸੇ ਭਲਾ, ਦਾ ਨਹੀਂ ਬੁਰਾ ਮੰਗਦੀ ਬਿਲਕੁਲ। ਤੇ ਇਹਦਾ ਖਰੇ ਕੋ ਲੋਕ ਵੈਰੀ ਬਣ ਜਾਂਦੇ ਉਦੋਂ ਦੁੱਖ ਹੁੰਦਾ। ਬਸ ਇਹ ਫਿਰ ਸਿਆਸਤਾਂ ਹਾਂ, ਇਸ ਖਿੱਤੇ ਦੀਆਂ ਸਾਰੀਆਂ ਆ ਜਾ ਕੇ ਨਾ ਹਾਂਜੀ ਹਾਂ ਤੇ ਨਫ਼ਰਤ ਦਾ ਨਿਸ਼ਾਨਾ ਉਹੀ ਬਣ ਰਹੇ ਨੇ, ਪੰਜਾਬੀ ਬਣ ਰਹੇ ਨੇ। ਲੇਕਿਨ ਕਦੋਂ ਤੱਕ? ਇੱਕ ਨਾ ਇੱਕ ਦਿਨ ਸੂਰਜ ਚੜ੍ਹੇਗਾ, ਰੋਸ਼ਨੀ ਹੋਏਗੀ, ਜਦੋਂ ਚਾਨਣਾ ਹੋਏਗਾ ਤਾਂ ਸਭ ਕੁਝ ਦਿਖ ਜਾਏਗਾ। ਜਦੋਂ ਪੰਜਾਬ ਵੰਡਿਆ ਗਿਆ ਸੀ ਨਾ 60% ਪੰਜਾਬ ਇੱਥੇ ਪਾਕਿਸਤਾਨ ਦੇ ਅੰਦਰ ਸੀ ਤੇ 40% ਪੰਜਾਬ ਉੱਧਰ ਸੀ। ਤੁਹਾਡੇ ਫਿਰ ਹਰਿਆਣਾ ਵਿੱਚੋਂ ਨਿਕਲ ਗਿਆ, ਫਿਰ ਹਿਮਾਚਲ ਨਿਕਲ ਗਿਆ ਤੇ ਹੁਣ ਅਗਰ ਤੁਹਾਡੀ ਸਾਈਡ ਦਾ ਪੰਜਾਬ ਦੇਖੀਏ ਤਾਂ ਫਿਰ ਤੇ 1/4 ਮਤਲਬ ਚੌਥਾ ਹਿੱਸਾ ਪੰਜਾਬ। बस यही है, सानू आपसी प्यार साझ ओदी आवाज वो देंदे रहना चाहिए। जी जी बस ये ते है, ये ते है। ਮਤਲਬ ਸਾਡੇ ਫਿਰਕਾ ਖਤਮ ਕਰਨਾ ਚਾਹੀਦੀ ਹੈ। जी जी ਅਸੀਂ ਬਹੁਤ ਲੜੇ ਲੜ ਰਹੇ ਹਾਂ ਪੰਜਾਬੀ। जी जी ਪਰਚੇ ਬੜੇ ਹੁੰਦੇ ਸਾਡੇ ਤੇ, ਪਰਚੇ ਬੜੇ ਹੁੰਦੇ ਨੇ, ਜੇਲ੍ਹਾਂ ਜਾਣਾ ਪੈਂਦਾ ਹੈ। ਹਾਂ ਲੜੇ ਲੜ ਰਹੇ ਪੰਜਾਬੀ। जी जी ਉਹ ਲੱਖੇ ਸਾਣੀ ਤੋਂ ਬਹੁਤ ਜ਼ਿਆਦਾ लखा हाँ लखा दोस्त हाँ लखा सदाना ने जो खास करो बोर्ड लाए सी तो सारा ਬਹੁਤ ਹੈਗੇ ਨੇ ਪੰਜਾਬੀ। मतलब गैरत होनी चाहिए अपनी बोली नू लेके लड़ना चाहिए कि ਅਸੀਂ ਕਿਹੜਾ ਗਾਣਾ ਕੋਈ। ਸੁਣ ਮਿਲਦੇ ਪਏ ਆ। ਹਾਂਜੀ ਹੋ ਗਈ ਤਿਆਰੀ? ਠੀਕ ਹੈ ਤੇ ਕੋਈ ਆ ਰਹੀ ਹੈ ਆਪਣੀ ਕਾਨਫਰੰਸ ਤੇ ਆ ਰਹੀ ਹੈ? ਹਾਂਜੀ ਮੈਂ ਕਿਹਾ ਪੰਜਾਬੀ ਕਾਨਫਰੰਸ ਤੇ ਕੋਈ ਆ ਰਹੀ ਹੈ? ਕੋਈ ਦੋਸਤ ਨਹੀਂ ਤੁਹਾਡਾ ਤਾਂ ਫਿਰ ਇੰਡੀਆ ਵਾਲਾ ਤਾਂ ਜੇ ਅਸੀਂ ਉਡੀਕ ਰਹੇ ਹਾਂ ਕਿ ਜਿਵੇਂ ਹੁਣ ਵਾਘਾ ਖੁੱਲਿਆ ਤੇ ਇਸ ਤੋਂ ਬਾਅਦ ਇਹ ਬਾਰਡਰ ਖੁੱਲਿਆ ਰਹੇ। ਹਾਂ ਹਾਂਜੀ ਲੇਕਿਨ ਇਹੀ ਆ ਕਿ ਉਮੀਦ ਕੀਤੀ ਜਾ ਸਕਦੀ ਹੈ
ਕਿ ਜਿਵੇਂ ਹੁਣ ਆਏ ਹੋ ਇਸ ਤਰੀਕੇ ਨਾਲ ਰੱਬ ਕੋਈ ਹੋਰ ਬਹਾਨਾ ਵੀ ਬਣਾਏਗਾ। ਪੰਜਾਬੀ ਕਾਨਫਰੰਸ ਦਾ ਬਹਾਨਾ ਬਣੇ, ਸਾਡੀ ਤੇ ਖਾਹਿਸ਼ ਹੈ। ਹਾਂਜੀ, ਅਸੀਂ ਤੁਹਾਡੀ ਕਾਨਫਰੰਸ ਵੇਂਦੇ ਰਹਿੰਦੇ ਹਾਂ, ਜੀ ਜੀ ਉਹ ਪੂਰੀ ਵੇਂਦੇ ਹਾਂ। ਜਦੋਂ ਤੁਸੀਂ ਸਾਰਾ ਪ੍ਰੋਗਰਾਮ ਕਰਦੇ ਹੋ ਨਾ, ਜੀ ਜੀ। ਬੜੀ ਦਿਲੋਂ ਖੁਸ਼ੀ ਹੁੰਦੀ ਹੈ ਸਾਨੂੰ। ਚਲੋ ਜੀ, ਸਾਨੂੰ ਸਾਡੀ ਜ਼ਾਹਿਰ ਜੀ ਗੱਲ ਹੈ, ਪੰਜਾਬੀ ਦੀ ਗੱਲ ਹੈ, ਹਰ ਪੰਜਾਬੀ ਨੂੰ ਖੁਸ਼ੀ ਹੋਣੀ ਚਾਹੀਦੀ ਤੇ ਉਸ ਸਾਈਡ ਦਾ ਵੀ ਪੰਜਾਬੀ ਦੇ ਹੋ ਕੇ ਰਹਿਣਾ, ਪੰਜਾਬੀ ਦਾ ਝੰਡਾ ਚੁੱਕ ਕੇ ਰੱਖਣਾ। ਪੰਜਾਬੀ ਤੇ ਸਾਡੇ ਨਾ ਹੱਡਾਂ 'ਚ ਰਚੀ ਹੈ। ਹਾਂ, ਪੰਜਾਬੀਆਂ ਦਾ ਪੰਜਾਬੀ ਤੇ ਪੰਜਾਬ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ ਚਾਹੀਦਾ। ਕਿਉਂ ਅਸੀਂ ਇੱਧਰੋਂ, ਸਾਡੇ ਬਜ਼ੁਰਗ ਗਏ ਨੇ ਸਿਆਲਕੋਟ ਤੋਂ, ਅੱਛਾ, ਦਸਕੇ ਤੋਂ। ਜੀ 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 ਜੀ, ਨੇੜੇ ਹੀ ਹੈ, ਨੇੜੇ ਹੀ ਹੈ, ਲਾਹੌਰ ਤੋਂ ਵੀ ਨੇੜੇ ਇਹ ਹੈ। ਸਾਡੀਆਂ ਸ਼ੇਖੂਪੁਰਾ ਤੇ ਗੁਜਰਾਣਾ ਤੇ ਸਿਆਲਕੋਟ ਸਾਰੀਆਂ ਸਾਡੀ ਰਿਸ਼ਤੇਦਾਰੀਆਂ। ਜਦੋਂ ਤੁਸੀਂ ਐਮਨਾਬਾਦ ਜਾਓਗੇ ਨਾ, ਗੁਰਦੁਆਰਾ ਰੋੜੀ ਸਾਹਿਬ, ਉੱਥੋਂ ਬਿਲਕੁਲ ਤੁਹਾਡਾ ਪੁਰਾਣਾ ਪਿੰਡ ਨਾ ਉਹ ਨੇੜੇ ਹੋਏਗਾ। ਦਸਕਾ? ਹਾਂ, ਡਸਕੇ ਦੇ ਨੇੜੇ ਹੈ, ਐਮਨਾਬਾਦ ਤੋਂ ਨਾ ਡਸਕਾ ਬਿਲਕੁਲ ਨੇੜੇ ਹੈ। ਅੱਛਾ, ਇਹ ਮੇਰੀ ਘਰ ਦੀ ਹੈ। ਇਹ ਜਿਹੜਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗੁਜਰਾਣੇ ਤੋਂ ਸਿਆਲਕੋਟ ਜਾਂਦੇ ਆ, ਬਡਾਲਾ ਸੰਧੂਆ ਆਉਂਦਾ ਨਾ, ਜੀ ਆਂਦਾ। ਇਹ ਬਡਾਲਾ ਸੰਧੂਆ ਦੇ ਨੇ। ਅੱਛਾ ਅੱਛਾ, ਉੱਥੋਂ ਤੁਹਾਡੇ ਵੱਡੇ ਗਏ। ਹਾਂ, ਅਸੀਂ ਡਸਕੇ ਦੇ ਨਾਲ ਪਿੰਡ ਭਾਡੇਵਾਲ, ਹਾਂ ਹਾਂ ਹਾਂ, ਜਿੱਥੇ ਜਾਮ ਬਸ ਕੇ ਚੀਮੇ ਜਾਮ ਕੇ ਚੀਮਾ ਮਲਖਾਂ ਹੈ। ਵਾਲਾ ਹੈ, ਹਾਂ ਹਾਂ, ਠੀਕ ਹੈ, ਤੁਹਾਨੂੰ ਭੋਪਾਲ ਤਾਂ ਵਾਲਾ, ਦੇਖੋ ਇਹਨਾਂ ਨੂੰ ਜੀਓਗ੍ਰਾਫੀਆ ਕਿਵੇਂ ਯਾਦ ਹੈ, ਭੋਪਾਲ ਇੰਜ ਵਾਲਾ, ਜਿਵੇਂ ਜਾਮ ਉੱਥੇ ਕੇ ਰਹਿ ਰਹੇ ਚੀਮੇ, ਹੁੰਦੇ ਨੇ। ਬੰਬਾਂ ਵਾਲੀਏ ਵੱਜਦੇ ਆ ਸਾਡੇ ਬੰਦੇ, ਵਾਹ ਵਾਹ, ਵਿਦੇਸ਼ੇ, ਹਾਂ ਹਾਂ ਹਾਂ, ਠੀਕ ਹੈ, ਬੰਬਾਂ ਵਾਲੇ, ਬੰਦੇਸ਼ ਮਿੱਤਰਾਂ ਬਿਲਕੁਲ ਵਾਲੀ। ਹੈ। ਹਾਂ, ਮੈਨੂੰ ਸਾਰੇ ਪਿੰਡਾਂ ਦੇ ਮਿੱਤਰਾਂ ਨਾਮ ਵਾਲੀ, ਨੇ। ਮਿੱਤਰਾਂ ਵਾਲੀ ਸਾਡੇ ਦੋਸਤ ਨੇ, ਤੇ ਮਤਰੂਮ ਉਹਦੇ ਬੜੈਚ। ਨਾਲ ਇਹ ਧਾਮੋ ਜੀ, ਕੀ ਜੀ। ਦਰਵੇਸ਼, ਹਾਂ ਹਾਂ ਹਾਂ, ਮੇਰੀ ਭੂਆ ਹੈ, ਉਹਨਾਂ ਧਾਮੋ ਕੀ ਦਰਵੇਸ਼, ਨਾਨੋ ਕੀ। ਜੀ ਜੀ, ਹਾਂ ਹਾਂ, ਬੜਾ ਤੁਸੀਂ ਤੇ ਜੀ ਜੀਓਗ੍ਰਾਫੀਆ ਤੁਹਾਨੂੰ ਇੰਜ ਯਾਦ ਹੈ ਜਿਵੇਂ ਤੁਸੀਂ ਉੱਥੇ ਰਹਿ ਰਹੇ ਹੋ ਅਜੇ। ਹਾਂ, ਬਹੁਤ ਚੰਗਾ ਲੱਗਾ ਜੀ। ਬਜ਼ੁਰਗਾਂ ਤੋਂ ਸੁਣਦੇ ਰਹੇ ਨਾ ਸਾਰੇ ਪਿੰਡਾਂ ਦੇ ਨਾਮ ਜੀ। ਬਜ਼ੁਰਗਾਂ ਤੋਂ ਸੁਣਦੇ ਤੇ ਰਹੇ, ਲੇਕਿਨ ਜਿਵੇਂ ਯਾਦ ਰੱਖਿਆ ਜਿਵੇਂ ਉੱਥੇ ਰਹਿ ਰਹੇ ਹੋ। ਮੈਂ ਹਿਸਟਰੀ ਦਾ ਵਿਦਿਆਰਥੀ ਹਾਂ ਜੀ। ਬਹੁਤ ਖੁਸ਼ੀ ਹੈ, ਬਹੁਤ ਚੰਗਾ ਲੱਗਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮਾਤਾ ਆਈ ਸੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ। 86 ਸਾਲ ਦੀ। ਹਾਂ 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 ਹਾਂ, ਬਿਲਕੁਲ ਬਿਲकुल, ਮੈਂ ਪਛਾਣ ਲਿਆ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਭਾਈ ਜੀ ਆਇਆਂ ਨੂੰ। ਦੁਬਾਰਾ ਬੁਲਾ ਲਿਆ, ਵੇਖ ਲਓ। ਹਾਂ ਹਾਂ, ਰੱਬ ਨੇ ਦੁਬਾਰਾ ਮਿਲਾਇਆ ਜੀ, ਬੜੀ ਖੁਸ਼ੀ ਹੈ। ਹਾਂ, ਦਫ਼ਤਰ ਬੈਠੇ ਰਹੇ ਸੀ ਉੱਥੇ ਆਪਾਂ। ਹਾਂ ਜੀ ਜੀ, ਤੇ ਮਾਤਾ ਜੀ ਕੋਈ ਛੇਤੀ ਭਿਜਵਾਣਾ ਪਿਆ ਸੀ ਤੁਹਾਨੂੰ, ਉਹਨਾਂ ਦੀ ਕੋਈ ਤਬੀਅਤ ਨਹੀਂ ਠੀਕ ਸੀ, ਉਹ ਛੇਤੀ ਚਲੇ ਗਏ ਸੀ। ਹੋਰ ਤੁਸੀਂ ਠੀਕ ਭਾਈ ਜੀ? ਚਲੋ ਜੀ ਆਇਆਂ ਨੂੰ ਜੀ, ਮੁਲਾਕਾਤ ਰਹੇਗੀ। ਚੱਲ ਬਸੇ ਉਹ ਮੈਂ ਪੁੱਛਦਾ ਰਹਿਣਾ, ਮੈਨੂੰ ਦੱਸਿਆ ਨਹੀਂ, ਮੇਰੀ ਹਾਂ, ਗੱਲ ਤਾਂ ਹੁੰਦੀ ਰਹਿੰਦੀ ਹੈ। ਮੈਂ ਕਿਹਾ ਵੀ ਮੈਂ 2-3 ਵਾਰੀ ਕਿਹਾ ਵੀ ਮਾਤਾ ਨਾਲ ਗੱਲ ਕਰਾਂਗਾ ਨਾ, ਅੱਛਾ ਮੈਂ ਕਿਸੇ ਦਿਨ ਕਰਾਉਂਗਾ। ਹਾਂ, ਇਹ ਹਾਂ। ਤਾਂ ਦਿਨ ਦਾ ਫਰਕ ਹੁੰਦਾ। ਕਦੋਂ ਪੂਰੇ ਹੋਏ? ਇਸ ਅੱਛਾ, 26 ਅਪ੍ਰੈਲ ਨੂੰ ਲਓ ਜੀ, ਮੰਨੀ ਆਪਾਂ ਜੀ, ਅੱਛਾ ਅੱਛਾ ਅੱਛਾ, ਉਦੋਂ ਬਾਪੂ ਮਿਲ ਕੇ ਨੇ ਰੱਬ ਅਕਸਰ ਨਸੀਬ ਬਾਰਡਰ ਕਰੇ। ਆਏ ਸੀ। ਜਿਵੇਂ ਰਿਹਾ ਸਫ਼ਰ ਫਿਰ ਬਹੁਤ, ਉਦੋਂ ਕਿਵੇਂ ਲੱਗ ਰਿਹਾ, ਹੁਣ ਤਾਂ ਚਲੋ ਦੇਖਣਾ ਹੈ। ਚੱਲ ਰਹੇ ਪਲੱਸ ਜੰਮੂ ਦੇ ਵਿੱਚ ਅਸੀਂ ਵੀ ਇੱਕ ਹੋਸਟਲ ਬਣਾਇਆ, ਜਿਹਦੇ ਵਿੱਚ ਵੀ ਸਾਡੇ ਕੋਲ ਬੱਚੇ ਹਨ ਤੇ ਇਸ ਵੇਲੇ ਸਾਡੇ ਕੋਲ 300 ਬੱਚੇ ਪੜ੍ਹ ਰਹੀ ਹੈ ਹਿੰਦੁਸਤਾਨ ਦੀਆਂ ਅਲੱਗ-ਅਲੱਗ ਯੂਨੀਵਰਸਿਟੀ 'ਚ। ਇਸ ਵੇਲੇ ਸਾਡੀ 70 ਕੁੜੀ ਹਾਇਰ ਐਜੂਕੇਸ਼ਨ ਲੈ ਰਹੀ ਹੈ, ਗਵਰਨਮੈਂਟ ਜੌਬ ਵੀ ਸਾਡੀ ਕੁੜੀਆਂ ਸਿਲੈਕਟ ਹੋਈਆਂ। ਬਹੁਤ ਵਧੀਆ। ਉਹਦੇ ਬਾਅਦ ਸਾਡੀ ਐਂਬੂਲੈਂਸ ਸੇਵਾ ਹੈ। ਤੁਹਾਡੇ ਵਾਲੇ ਪਾਸੇ ਬਹੁਤ ਲੋਕ ਆ ਹਾਂ, ਅਸੀਂ ਇੱਧਰ ਰਮਦਾਸ ਇਸ ਸਾਈਡ ਸਾਡੇ 4 ਐਂਬੂਲੈਂਸਾਂ ਔਰ 15 ਮਹਾਰਾਸ਼ਟਰ ਤੋਂ ਸਾਡੇ ਡਾਕਟਰ ਦੀ ਟੀਮ ਆਈ ਸੀ। ਦਿਨ ਰਾਤ ਇੱਥੇ ਅਸੀਂ ਰਹੇ ਕੋਈ 8 ਦਿਨ। ਤੇ ਵੈਸੇ ਤੁਸੀਂ ਪੰਜਾਬ ਤੋਂ ਕਿੱਥੋਂ? ਅਸੀਂ ਜੰਮੂ ਕਸ਼ਮੀਰ ਤੋਂ। ਅੱਛਾ, ਤੁਸੀਂ ਜੰਮੂ ਕਸ਼ਮੀਰ ਕਿਹੜੇ ਡਿਸਟ੍ਰਿਕਟ? ਅਸ ਪਹੁੰਚਨੇ ਦੇ ਬਾਗ। ਅੱਛਾ ਅੱਛਾ, ਬਾਗ ਤੋਂ। ਬਾਗ ਤਾਂ ਫਿਰ ਤੁਸੀਂ ਇੱਧਰ ਨੇੜੇ ਪੈ ਜਾਂਦੇ ਹੋ, ਗੁਜਰਾਤ ਦੇ ਸਾਡੇ। ਹਾਂ, ਪਰ ਸਾਡੇ ਨੇੜੇ। ਹਾਂ, ਕਿਹੜੀ ਥਾਂ ਤੋਂ ਗਏ? ਕੋਟੈਰੀ। ਕੋਟੈਰੀ। ਕੋਟੈਰੀ, ਅੱਛਾ ਅੱਛਾ, ਚੌਕੀ ਕੋਲ ਹੈ ਇਹ ਫਿਰ ਲਾਲਾ ਮੂਸਾ ਵਾਲੀ ਸਾਈਡ ਤੇ ਹੀ ਹੈ, ਇਸ ਸਾਈਡ ਤੇ ਨੇੜੇ। ਬਾਗ ਤੋਂ ਆਪਾਂ ਅਗਰ ਉੱਤੇ ਚੜ੍ਹਦੇ ਹਾਂ, ਜੋ ਸਿੱਧੇ ਸਿੱਧੇ ਇਸੇ ਤਰੀਕੇ ਦੇ ਅੱਗੇ ਜਾਈਏ ਮਾਲ ਦੇ ਨਾਲ ਉੱਤੇ ਹਾਂ, ਅੱਗੇ ਜਾਓਗੇ ਤਾਂ ਫਿਰ ਉੱਥੇ ਆ ਆ ਗਿਆ ਇਸ ਪਾਸੇ, ਉਸ ਦੇ ਪਿੱਛੇ ਚਕਾਰ ਆ ਗਿਆ। ਅੱਛਾ ਰੋਂਦੇ ਅੱਛਾ, ਰੋਂਦੇ ਤੁਰ ਗਏ ਇਸ ਤਰ੍ਹਾਂ ਹੀ ਸਾਰੀ ਉਮਰ। ਬਸ ਇਹੀ ਹੋਇਆ ਉਧਰ ਦੇ ਲੋਕ, ਉਧਰ ਦੇ ਲੋਕਾਂ ਦੇ ਨਾਲ ਜਿਹੜੇ ਇੱਧਰ ਆਏ ਤੇ ਇਦੋਂ ਜਿਹੜੇ ਉੱਥੇ ਗਏ, ਉਹਨਾਂ ਨੇ ਬਹੁਤ ਸਾਰਿਆਂ ਦੇ ਨਾਲ ਹੀ ਇਹੀ। ਸਾਡਾ ਘਰ ਹੀ ਆਉਂਦਾ ਪਹਿਲੀ ਵਾਰੀ ਆਏ ਹਾਂ ਹਾਂ, ਹਾਂ, ਫਸਟ ਟਾਈਮ ਆਏ। ਅੱਛਾ ਅੱਛਾ, ਬਸ ਉਹ ਬਿਆਨ ਨਹੀਂ ਕਰ ਸਕਦੇ। ਫਿਰ ਤਾਂ ਤੁਸੀਂ ਤਾਂ ਪਹਿਲੀ ਵਾਰੀ ਆਏ ਹੋ, ਤਾਂ ਤੁਹਾਡੇ ਲਈ ਤੇ ਬੜਾ ਰੱਬ ਕਰੇਗਾ ਕਿ ਬਹੁਤ ਅੱਛਾ ਐਕਸਪੀਰੀਅੰਸ ਤੁਹਾਡਾ ਰਹੇਗਾ। ਅਸੀਂ ਇਹ ਕਹਿੰਦੇ ਆ ਕਿ ਦੋਏ ਦੇਸ਼ਾਂ ਦੇ ਅਸੀਂ ਖੁੱਲੇ ਹੋਣ ਕੰਮ। ਜੀ ਜੀ, ਅਸੀਂ ਆਈਏ ਜਾਈਏ, ਤੁਸੀਂ ਆਓ, ਛੋਟੀ ਜੀ ਜ਼ਿੰਦਗੀ ਆ, ਇੱਕ ਇਹੀ ਹੈ, ਇਹਨੂੰ ਨਫ਼ਰਤ ਤੋਂ ਕੱਢ ਕੇ ਤੇ ਥੋੜੀ ਮੁਹੱਬਤ ਦੇ ਅੰਦਰ ਲਿਆਂਦਾ ਜਾਵੇ। ਇਹੀ ਹੈ ਉਹਦਾ ਜਿਹੜਾ ਉਸ ਸਾਰੇ ਧਰਮਾਂ ਦਾ ਜਿਹੜਾ ਪੈਗਾਮ ਹੈ, ਅਸੀਂ ਉਸ ਤੇ ਚੱਲੀਏ, ਕੁਝ ਨਹੀਂ ਰੱਖਿਆ ਇਹਨਾਂ ਚੀਜ਼ਾਂ। ਲੁਕਾਈ ਦਾ ਮੈਸੇਜ ਤਾਂ ਖਾਸ ਕਰ ਬਾਰਡਰ ਦੇ ਉਧਰ ਤੇ ਇੱਧਰ ਬੈਠੇ ਆਂਦਾ, ਉਹ ਤਾਂ ਇਹੀ ਹੈ। ਬਸ ਬਸ, ਕਿਉਂਕਿ ਉਹ ਸਾਰੀਆਂ ਇਹ ਕੁੜੱਤਣ ਦਾ ਸਹਿਣਾ ਸਾਨੂੰ ਪੈਂਦਾ ਹੈ, ਜਿਹੜੇ ਦੋਨੋਂ ਲੋਕ ਬੈਠੇ ਨੇ ਇੱਧਰ ਉੱਧਰ ਬਿਲਕੁਲ ਇੱਧਰ ਵਾਲੇ ਤੇ ਬਸ ਇਹੀ ਹੈ, ਤੁਸੀਂ ਵੀ ਇਹੀ ਕਹੋ, ਅਰਦਾਸ ਕੀਤਾ ਕਰੋ, ਅਸੀਂ ਵੀ ਇਹੀ ਦੁਆ ਕਰੀਏ। ਦਾ ਨਾਮ ਹੀ ਹੈ ਬਾਰਡਰਲੈਸ ਵਰਲਡ ਫਾਊਂਡੇਸ਼ਨ। ਅੱਛਾ ਅੱਛਾ, 24 ਆਵਰ ਸਰਵਿਸ ਸਾਡੀ 80 ਐਂਬੂਲੈਂਸਾਂ ਚੱਲਦੀਆਂ ਬਾਰਡਰ ਤੇ ਗਰੀਬ ਲੋਕਾਂ ਵਾਸਤੇ। ਕਸ਼ਮੀਰ, ਕਾਰਗਿਲ, ਦਰਾਸ ਪਿੰਡ ਦੇ ਅੰਦਰ ਟੋਟਲੀ ਫ੍ਰੀ ਸੇਵਾ ਹੈ।
ਤੇ ਅਸੀਂ ਬਹੁਤ ਮਨ ਅੱਛਾ। ਤੇ ਖਲਕਤ ਦੀ ਸੇਵਾ ਵਾਸਤੇ ਬਹੁਤ ਹੀ ਅੱਛੇ, ਪਿੰਡ ਜ਼ਿੰਦਗੀ ਦਾ ਆਏ। ਮਕਸਦ ਹੀ ਖਲਕਤ ਦੀ ਸੇਵਾ ਹੈ, ਔਰ ਤੇ ਉਹਦੇ ਵਾਸਤੇ ਤੁਸੀਂ ਹੁਣ ਜੋ ਕਰ ਰਹੇ ਕਸ਼ਮੀਰੀ ਹੋ। ਸਾਡੀਆਂ ਬੱਚੀਆਂ ਮਿਲੀਟੈਂਸੀ ਦੇ ਵਿੱਚ ਬੜੀ ਅਫੈਕਟਡ ਹੋ ਗਈਆਂ ਸਨ। ਫਿਰ ਅਸੀਂ ਉਸ ਦਾ ਜਿਹੜਾ ਫਾਊਂਡਰ ਹੈ ਸਾਡਾ, ਮੈਂ ਉਹਦਾ ਟਰਸਟੀ ਹਾਂ, ਉਹ ਇੱਕ ਮਰਾਠੀ ਹਿੰਦੂ ਵੀਰ ਨੇ ਸਾਡੇ। ਜੀ ਜੀ उस बंदे ने देखा उसके मन में कुछ ऐसा परमात्मा की तरफों लाइटिंग हुई, उसने अपनी जिंदगी के 28 साल उस कश्मीर की धरती ते ला दिए। ਬਹੁਤ ਅੱਛਾ। और बड़ा खुदा दे रहमत नाल वाहिगुरु दी कृपा नाल इन्ना चढ़दी कला च काम चल रहा है और बच्चे ਚਲੋ दा ਰੱਬ लाभ ਖੈਰ उठा ਕਰੇ रहे ਜੀ, ਜਿਹੜਾ ਖੈਰ ਦਾ ਕੰਮ ਕਰਦਾ ਹੈ ਉਹਦੇ ਵਾਸਤੇ ਬਹੁਤ ਦੁਆਵਾਂ, ਬਹੁਤ ਅਰਦਾਸਾਂ। ਤੇ ਤੁਸੀਂ ਬੜੇ ਚੁੱਪ ਖੜੇ ਹੋ, ਹਾਂ? ਤੁਸੀਂ ਵੀ ਪਹਿਲੀ ਵਾਰੀ? पहली फर्स्ट हाँ, टाइम हाँ। आया है, डॉक्टर साहब नाल ही आया है। अच्छा अच्छा मैं अच्छा आयुर्वेदिक डॉक्टर है, जम्मू प्रैक्टिस चलो जी, मेरा शागिर्द भी है, मेरा रिश्तेदार भी है। ਅੱਛਾ ਅੱਛਾ। ਅਸੀਂ ਬੜੀ ਖੁਸ਼ੀ ਹੋਈ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਦੇਖੀ ਸਨ ਵੀਡੀਓ, ਤੁਸੀਂ ਬੜੀ ਸੇਵਾ ਕੀਤੀ, ਤੁਸੀਂ ਸਾਰੇ ਖਾਲਸਾ ਏਡ blood ਨਾਲ ਜੀ, ਜੀ। ਬਹੁਤ ਸੇਵਾ ਕੀਤੀ ਬੜੀ ਸਭ ਸੇਵਾ ਨੇ। ਕੀਤੀ, ਸਾਨੂੰ ਬੜਾ ਅੱਛਾ ਲੱਗਿਆ ਤੁਹਾਨੂੰ ਦੇਖ ਕੇ। ਬਸ ਇਹੀ ਹੈ ਕਿ ਰੱਬ ਨਾ ਕਰੇ ਕਿ ਆਓ ਖਾਵੇ, ਤੇ ਜਦੋਂ ਫਿਰ ਆਓ ਖਾਵੇ ਤੇ ਫਿਰ ਲੋਕਾਂ ਦਾ ਖੜਾ ਹੋਣਾ ਉਹ ਜ਼ਰੂਰੀ ਹੁੰਦਾ ਹੈ। ਅਸੀਂ ਸਾਰੇ ਬਿਲਕੁਲ ਤੇ ਜਿਹੜਾ ਉਹ ਮੀਆਂ ਮੁਹੰਮਦ ਬਖਸ਼ ਦਾ ਸ਼ੇਰ ਹੈ ਨਾ ਕਿ ਔਖੇ ਸੌਖੇ ਵੇਲੇ ਦੁਨੀਆ ਤੇ ਜੋ ਕੰਮ ਨਾ ਆਇਆ, ਔਖੇ ਸੌਖੇ ਵੇਲੇ ਉਸ ਬੇਫੈਜ਼ੇ ਸੰਗੀ ਕੋਲੋਂ ਬਿਹਤਰ ਯਾਰ ਅਕੇਲੇ। ਤੇ ਬੰਦੇ ਦਾ ਹੋਣਾ ਹੀ ਬੰਦਿਆਈ ਇਸੇ 'ਚ ਹੀ ਹੈ ਕਿ ਜਦੋਂ ਦੁੱਖ 'ਚ ਕੋਈ ਹੋਏ ਤਾਂ ਉਹਦੇ ਨਾਲ ਖੜੇ ਹੋਵੋ। ਸੁੱਖ ਦੇ ਵਿੱਚ ਬੇਸ਼ੱਕ ਤੁਸੀਂ ਰੈਸਟ ਕਰ ਲਓ, ਨਾ ਜਾਓ, ਲੇਕਿਨ ਮੈਸੇਜ ਇਹੀ ਹੈ ਕਿ ਦੁੱਖ ਦੇ ਅੰਦਰ ਤੁਸੀਂ ਖੜੇ ਹੋ। ਸੋ ਸਾਬਤ ਕੀਤਾ ਹੈ ਜੀ ਬਾਰਡਰ ਦੇ ਉਸ ਸਾਈਡ ਵਾਲੇ ਲੋਕਾਂ ਨੇ ਵੀ ਹੜ੍ਹਾਂ ਦੇ 'ਚ ਤੇ ਲਹਿੰਦੇ ਪੰਜਾਬ ਵਾਲਿਆਂ ਉਸ ਨੇ। ਪਾਸੋਂ ਆਇਆ ਨਾ, ਸਾਡੇ ਬਜ਼ੁਰਗ ਅਜੇ ਵੀ ਹਨ ਜੀ ਜਿਹੜੇ ਜੀ, ਉਤੋਂ 10 12 14 ਸਾਲ ਦੇ ਆਏ ਸਨ। ਹਾਂ ਉਹ ਹਾਂ, ਸਾਰੇ ਮਨ ਭਰ ਗਏ ਉਹਨਾਂ ਦੇ। ਜਿੰਦੇ ਆ ਕੁਝ ਲੋਕ ਅਜੇ ਅਜੇ ਹਨ, ਉਹ ਹਾਂ, ਕਹਿੰਦੇ ਹਾਂ। ਸਾਡਾ ਪਿੰਡ ਹੀ ਅਸੀਂ, ਤੁਹਾਡਾ ਘਰ ਉੱਥੇ ਸੀ। ਮੈਂ ਕਿਹਾ ਚਲੋ ਉਸ ਦਾ ਹੁਕਮ ਹੋਏਗਾ ਤੇ ਅਸੀਂ ਉਧਰ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਇਲਾਕੇ ਘੁੰਮ ਕੇ ਆਈਏ। ਹਾਂਜੀ ਡਾਕਟਰ ਸਾਹਿਬ ਉਸੇ ਧਰਤੀ 'ਚ ਖੜੇ ਨੇ ਜੀ, ਜਿਹੜੇ ਤੁਹਾਡੇ ਵੱਡੇ ਜਿਨ੍ਹਾਂ ਦੀ ਯਾਦ ਕਰਦੇ ਨੇ। ਤੇ ਕੋਸ਼ਿਸ਼ ਕਰਨਾ ਤੁਸੀਂ ਨੇੜੇ ਨੇੜੇ ਜਾਓ, ਕੁਝ ਰਿਕਾਰਡ ਕਰੋ, ਦਿਖਾਓ ਉਹਨਾਂ ਨੂੰ, ਜੀ ਖਾਸ ਕਰ ਲੋਕਾਂ ਦੀ ਮੁਹੱਬਤਾਂ ਉਹ ਜੀ, ਦਿਖਾਓ ਤੁਸੀਂ ਬਿਲਕੁਲ। ਜਿੱਥੇ ਵੀ ਜਾਂਦੇ ਹੋ। ਅਸੀਂ ਉਹਨੇ ਅੰਦਰ ਆਮ ਕੀਤਾ, ਪਬਲਿਕ ਕਿੰਨੀ ਮੁਹੱਬਤ ਕਰਦੀ ਹੈ, ਅਸੀਂ ਉਹ ਦਿਖਾਣਾ ਹੈ। ਬਸ ਤੇ ਉਹ ਜੋ ਐਕਚੁਅਲ ਹੈ, ਜੋ ਫੈਕਟ ਹੈ, ਉਹੀ ਦੋਨੋਂ ਬਾਰਡਰ ਦੇ ਪਾਸੇ ਉਹ ਲੋਕਾਂ ਦੇ ਨਾਲ ਆਪਸੀ ਜੋ ਮੁਹੱਬਤ ਹੈ। ਤੇ ਅਸੀਂ ਇਹੀ ਕਹਿੰਦੇ ਇਸ ਵੀਡੀਓ ਦੇ ਰਾਹੀਂ ਵੀ ਕਿ ਨਾ ਕਰੋ, ਹੋਰ ਨਫ਼ਰਤਾਂ ਦੀ ਖੇਡ ਨਾ ਖੇਡੋ ਯਾਰ, ਬਸ ਕਰ ਦਿਓ। ਤੇ ਸਾਡੀ ਜ਼ਿੰਦਗੀਆਂ ਦੇ ਅੰਦਰ ਸਾਨੂੰ ਮਿਲਣ ਦਿਓ, ਇਹ ਵਾਘੇ ਬਾਰਡਰ ਖੁੱਲੇ ਰਹਿਣ, ਅਟਾਰੀ ਬਾਰਡਰ ਖੁੱਲੇ ਰਹਿਣ, ਮੈਂ ਤੇ ਕਹਿੰਦਾ ਆਣਾ ਜਾਣਾ ਲੱਗਿਆ ਰਹਿਣ, ਬਸ ਖੁੱਲਾ ਆਣਾ ਜਾਣਾ ਹੋਏ, ਉਧਰ ਦੇ ਲੋਕ ਪਿਆਰ ਕਰਨ, ਇੱਧਰ ਸਭ ਅਸੀਂ ਆਬਾਦ ਰਹੀਏ। ਤੇ ਮਨ ਵੀ ਸੀ, ਤੁਹਾਡੇ ਵੀਡੀਓ ਬੜੇ ਵੇਖੇ ਤੇ ਮਹਾਰਾਜ ਨੇ ਆਂਦੇ ਹੀ ਪਹਿਲੀ ਮੁਰਾਦ ਇੱਥੇ ਪੂਰੀ ਕਰਤੀ। ਉੱਥੇ ਪੈਂਦੇ ਪੈਂਦੇ ਮਹਾਰਾਜ ਨੇ ਕੇ ਬਖਸ਼ਣਾ, ਮਹਾਰਾਜ ਜੀ ਜਾਨ ਮੁਲਾਕਾਤਾਂ ਰਹਿਣਗੇ ਡਾਕਟਰ ਸਾਹਿਬ, ਇਨਸ਼ਾਅੱਲਾ। ਅੱਗੇ ਵੀ ਰਹਿਣਗੇ। ਰੱਬ ਰੱਖਾ, ਰੱਬ ਰੱਖਾ। ਹਾਂਜੀ ਇਸ ਵੇਲੇ ਆ ਰਹੀਆਂ ਸਿੱਖ ਸੰਗਤਾਂ ਗੁਰਪੁਰਬ ਵਾਸਤੇ। ਬਹੁਤ ਸਾਰੇ ਲੋਕ ਅੱਗੇ ਚਲੇ ਗਏ, 2100 ਲੋਕਾਂ ਨੂੰ ਵੀਜ਼ੇ ਮਿਲੇ ਔਰ 2100 ਲੋਕਾਂ ਦੇ ਵਿੱਚੋਂ ਕੋਈ 1800 ਦੇ ਕਰੀਬ ਇੱਥੇ ਅੱਜ ਪਾਕਿਸਤਾਨ ਜਿਹੜੇ ਐਂਟਰ ਹੋਏ ਨੇ, ਉਹਨਾਂ ਦੇ ਵਿੱਚੋਂ ਇਸ ਵੇਲੇ ਕੋਈ 1300 ਕੁਝ ਲੋਕ ਉਹ ਜਾ ਚੁੱਕੇ ਨੇ, ਬਾਕੀ ਲੋਕ ਨਾਲੋਂ ਨਾਲ ਜਾ ਰਹੇ ਨੇ। ਅਗਲੇ 10 ਦਿਨ ਪਾਕਿਸਤਾਨ ਦੇ ਅੰਦਰ ਲੋਕਾਂ ਦੇ ਨਾਲ ਮੁਲਾਕਾਤਾਂ ਵੀ ਰਹਿਣਗੀਆਂ, ਗੱਲਬਾਤ ਵੀ ਰਹੇਗੀ ਤੇ ਚੱਲਦਾ ਰਹੇਗਾ ਇਹ ਸਿਲਸਿਲਾ। ਇਹਨਾਂ ਲੋਕਾਂ ਦਾ ਆਣਾ, ਕਈ ਰਸਤੇ ਹੋਰ ਖੋਲ੍ਹੇਗਾ, ਅਮਨ ਦੀ ਗੱਲਬਾਤ ਹੋਏਗੀ, ਪੰਜਾਬੀਅਤ ਦੀ ਗੱਲਬਾਤ ਹੋਏਗੀ।